AI ਤੋਂ ਮੇਰਾ ਟਾਪਿਕ ਜਿਹੜਾ ਹੈ, ਫਰਾਜ਼ ਸਾਹਿਬ ਨੇ ਸ਼ਾਇਦ ਦੱਸਿਆ ਕਿ AI ਦਾ ਮੇਰਾ ਟਾਪਿਕ ਹੈ ਕਿ AI ਪੰਜਾਬੀ ਵਾਸਤੇ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ। ਬਹੁਤ ਸਾਰੀ ਚੀਜ਼ਾਂ ਉਹਨਾਂ ਨੇ ਆਪਣੇ ਪਹਿਲੇ ਤਾਰਫ ਦੇ ਵਿੱਚ ਪੇਸ਼ ਕਰ ਦਿੱਤੀਆਂ ਨੇ ਕਿ AI ਹੈ ਕੀ। ਜਿਹੜੀ ਅਜੇ ਤੱਕ ਮੇਰਾ ਖਿਆਲ ਹੈ ਕਿ AI ਦੇ ਬਹੁਤ ਸਾਰੇ ਵਰਜਨ ਬਾਕੀ ਨੇ। ਜਿਹੜੀ ਮੌਜੂਦਾ ਸੈਟਅਪ ਸਾਡੇ ਕੋਲ ਸਾਡੇ ਸਾਹਮਣੇ ਹੈ, ਇਹ ਸ਼ਾਇਦ ਅਜੇ ਕੁਝ ਵੀ ਨਹੀਂ, ਅਜੇ ਬਹੁਤ ਸਾਰਾ ਇਸ ਨੇ ਅੱਗੇ ਜਾਣਾ ਹੈ। ਅਜੇ ਤੱਕ ਚੰਗਾ ਭਲਾ ਤਰਾ ਹੀ ਕੱਢਿਆ ਹੋਇਆ ਸਾਡਾ ਕਿ AI ਦੇ ਆਉਣ ਨਾਲ ਕੀ ਕੀ ਮਸਾਇਲ ਸਾਡੇ ਵਰਗੇ ਜ਼ਬਾਨਾਂ ਨੂੰ ਹੋ ਸਕਦੇ ਨੇ। ਕੁਝ ਦੋ ਚਾਰ ਮੈਂ ਪ੍ਰੈਕਟੀਕਲੀ ਡਿਸਕਸ ਕਰਸਾਂ। ਇਹ ਵੀ ਬੜੀ ਅਜੀਬ ਗੱਲ ਹੈ ਕਿ ਤੁਸੀਂ ਇਹ ਵੇਖੋ ਕਿ ਇਸ ਜਦੋਂ ਅਸੀਂ ਇਹ ਟਾਪਿਕ ਨੂੰ ਲਿਆ ਹੈ, ਵੇਖਿਆ ਹੈ, ਸੁਣਿਆ ਹੈ, ਕਿਉਂਕਿ ਸਾਡੇ ਕੋਲ ਕਿਤਾਬਾਂ ਦੇ ਵਿੱਚ ਤਾਂ ਇਹ ਅਜੇ ਤੱਕ ਮਵਾਦ ਹੈ ਹੀ ਨਹੀਂ ਕਿ AI ਦੇ ਨੁਕਸਾਨ ਕੀ ਹੋ ਸਕਦੇ ਨੇ ਜਾਂ ਫਾਇਦੇ ਕੀ ਹੋ ਸਕਦੇ ਨੇ। ਉਹ ਵੀ ਫਾਇਦੇ ਜਾਂ ਨੁਕਸਾਨ ਸਾਨੂੰ AI ਤੋਂ ਹੀ ਲੈਣੇ ਪਏ ਨੇ ਕਿ ਇਤਨਾ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਰਚਾਓ ਹੈ AI ਦਾ ਜਾਂ ਇਸ ਨਵੀਂ ਟੈਕਨੋਲੋਜੀ ਦਾ, ਉਹ ਕਿਸ ਹੱਦ ਤੱਕ ਹੋ ਗਿਆ ਹੈ। ਜਿਹੜੀ ਸਾਡੀ ਜ਼ਬਾਨ ਹੈ, ਅਸੀਂ ਅਜੇ ਸਾਡੀ ਜ਼ਬਾਨ ਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਨਹੀਂ ਹੈ, ਜਿਸ ਵਜ੍ਹਾ ਤੋਂ ਅਜੇ ਜਿਹੜੇ ਬੁਨਿਆਦੀ ਮਸਾਇਲ ਨੇ ਉਹ ਹੀ ਬਹੁਤ ਜ਼ਿਆਦਾ ਸਾਡੇ ਕੋਲ ਮੌਜੂਦ ਨੇ। ਮਸਲਨ ਸਭ ਤੋਂ ਵੱਡਾ ਮਸਲਾ ਸਾਡੇ ਕੋਲ ਅਜੇ ਤੱਕ ਇਮਲਾ ਦਾ ਹੀ ਬਹੁਤ ਵੱਡਾ, ਜਿਸ ਤੇ ਪੂਰਾ ਪੰਜਾਬ ਅਜੇ ਤੱਕ ਵੀ ਮੁਤਫਿਕ ਨਹੀਂ ਹੈ। AI ਦੇ ਆਉਣ ਨਾਲ ਜਾਂ ਤਾਂ ਇਹ ਸੀ ਕਿ ਪੂਰਾ ਪੰਜਾਬ ਉਸੇ ਇਮਲਾ ਤੇ ਮੁਤਫਿਕ ਹੋ ਜਾਸੀ ਜਿਹੜਾ AI ਸਾਨੂੰ ਦੇਸੀ, ਤੇ ਦੂਸਰੇ ਨੰਬਰ ਤੇ ਜਿਹੜੇ ਲੋਕ ਬਹੁਤ ਕੀਨ ਹੁੰਦੇ ਨੇ ਆਪਣੀ ਇਮਲਾ ਦੇ ਬਾਰੇ, ਆਪਣੀ ਜ਼ਬਾਨ ਦੇ ਬਾਰੇ, ਉਹਨਾਂ ਨੂੰ ਬਹੁਤ ਸਾਰੇ ਖਦਸ਼ਾਤ ਵੀ ਹੋ ਸਕਦੇ ਨੇ, ਕਿਉਂਕਿ AI ਤੇ ਇੱਕ ਹੀ ਇਮਲਾ ਲਿਖ ਸੀ ਨਾ।